ਨਹਿਰ ਨਹੀਂ ਹੈ ਇਸ ਟਾਈਮ ਪੂਰਾ ਦਾ ਪੂਰਾ ਕੋਈ ਨਾਲੇ ਦਾ ਜਿਹੜਾ ਮੰਜ਼ਲ ਹੈ ਉਹ ਪੇਸ਼ ਕਰ ਰਿਹਾ। ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਕਿ ਨਹਿਰ ਜਿੱਡੀ ਕੁ ਖੂਬਸੂਰਤ, ਜਿੱਡੀ ਕੁ ਲਾਈਕ ਫੁੱਲ ਪਿਕਨਿਕ ਪੁਆਇੰਟ ਹੁੰਦਾ ਸੀ, ਹੁਣ ਉਨੀ ਹੀ ਗੰਦੀ ਨਹਿਰ ਤੇ ਉਨੀ ਹੀ ਬਦਬੂਦਾਰ ਜਿਹੜੀ ਨਹਿਰ ਹੋ ਗਈ ਹੈ। ਕਾਫੀ ਜ਼ਿਆਦਾ ਦੋਸਤ ਇਹ ਵੀ ਕਹਿੰਦੇ ਨੇ ਕਿ ਨਹਿਰ ਦੀ ਇਹ ਜਿਹੜਾ ਗੰਦ ਛੰਦ ਇਹਦੀ ਵਜ੍ਹਾ ਤੋਂ ਹੀ ਜਿਹੜਾ ਨਾ ਉਹ ਅਸੀਂ ਬਚੇ ਹਾਂ, ਕਿਉਂਕਿ ਇਹ ਜਿੰਨੇ ਵੀ ਦੜੇ ਨੇ ਤੇ ਉਸ ਤੋਂ ਬਾਅਦ ਦੜੇ ਦੇ ਪਰਲੇ ਪਾਸੇ ਉਹ ਜਿਹੜਾ ਪਟਰੀ ਹੈ ਇਹ ਪੁੱਟੀ ਸੀ ਤੇ ਉਹਦੀ ਵਜ੍ਹਾ ਤੋਂ ਜਿਹੜਾ ਨਾ ਉਹ ਸੈਲਾਬ ਦੀ ਵਜ੍ਹਾ ਤੋਂ ਜਿੰਨਾ ਵੀ ਪਾਣੀ ਸੀ ਸੈਲਾਬ ਦਾ ਉਹ ਸਾਰਾ ਨਹਿਰ ਦੇ ਵਿੱਚ ਸੁੱਟਿਆ ਗਿਆ ਸੀ ਤੇ ਸੈਲਾਬ ਦੇ ਵਿੱਚ ਜੋ ਵੀ ਗੰਦ ਛੰਦ ਬਣ ਸੀ ਨਾ ਉਹਦੀ ਵਜ੍ਹਾ ਤੋਂ ਇਹ ਨਹਿਰ ਜਿਹੜੀ ਉਹ ਗੰਦੀ ਹੋਣੀ ਸ਼ੁਰੂ ਹੋਈ ਹੈ। ਤੇ ਹੁਣ ਨਹਿਰ ਇਸੇ ਲਈ ਨਹੀਂ ਵੀ ਚੱਲਦੀ ਹੈ ਕਿਉਂਕਿ ਪੁੱਲ ਪਿਆ ਬਣਦਾ ਸਾਡਾ ਏਅਰਪੋਰਟ ਰੋਡ ਕਪੂਰੋਵਾਲੀ ਵਾਲਾ ਜਿਹੜਾ ਪੁੱਲ ਹੈ ਨਾ ਉਹ ਪਿਆ ਬਣਦਾ ਵੇ। ਜੇ ਮੈਂ ਤੁਹਾਨੂੰ ਇਤੋਂ ਖਾ ਸਕਾਂ, ਇੱਕ ਇਹ ਪੁੱਲ ਹੈ ਨਾ, ਇਹ ਐਲ ਆ, ਇਹ ਇੱਕ ਐਲ ਆ ਪੁੱਲ ਹੈ ਤੇ ਇੱਕ ਇਸ ਪੁੱਲ ਦੇ ਪਰਲੇ ਪਾਸੇ ਇੱਕ ਪੁੱਲ ਹੈ। ਕੈਮਰਾ ਹੋ ਰਿਹਾ ਕਿਉਂ ਨਹੀਂ ਪਾ ਫੋਕਸ ਕਰਦਾ ਹੈ। ਤੇ ਬਾਹਰ ਆ ਲਓ ਪੁੱਲ ਤੇ ਉਸ ਪੁੱਲ ਜਿਹੜਾ ਬਣਦਾ ਪਿਆ ਉਹਦੀ ਵਜ੍ਹਾ ਤੋਂ ਨਹਿਰ ਨਹੀਂ ਵੀ ਚੱਲਦੀ ਹੈ। ਤੇ ਇਹ ਸੈਫਲਾਂ ਨੇ, ਇਹ ਜਿੰਨੀਆਂ ਵੀ ਇਸ ਹੈਡਮਰ ਵਾਲੇ ਤੋਂ ਲੈ ਕੇ ਤੇ ਪਰ ਅੱਗੇ ਤੱਕ ਅਗਾਂ ਸੰਭੜਿਆਲ ਡਸਕਾ ਤੇ ਅੱਗਾਂ ਗੁਜਰਾਂ ਵਾਲੇ ਤਿਕਰਾਂ ਜਿਹੜੀ ਨਹਿਰ ਹੈ ਨਾ, ਇਹ ਜਿੰਨੀਆਂ ਵੀ ਸੈਫਲਾਂ ਨੇ ਇਹਨਾਂ ਸੈਫਲਾਂ ਨੇ ਬਚਾਇਆ। ਆਪ ਸਭ ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ? ਇਹ ਜਿਹੜੀ ਨਹਿਰ ਹੈ ਇਹ ਨਹਿਰ ਦੇ ਨਾਲ ਕੋਈ ਆਪਣੀ ਕੋਈ ਯਾਦ ਦੱਸੋ ਤੇ ਇਸ ਨਹਿਰ ਨੂੰ ਹੁਣ ਇਹ ਨਹਿਰ ਉਂਝ ਦੀ ਨਹਿਰ ਹੋਵੇਗੀ ਜਾਂ ਨਹੀਂ ਇਹਦੇ ਬਾਰੇ 'ਚ ਦੱਸੋ। ਪਹਿਲਾਂ ਤਾਂ ਇਹ ਦੱਸੋ ਕਿ ਨਹਿਰ ਉਂਝ ਦੀ ਹੋਵੇਗੀ ਜਾਂ ਨਹੀਂ, ਕਿਉਂਕਿ ਨਹਿਰ ਗੰਦੀ ਹੈ ਤੇ ਬੜੀ ਸਾਰੀ ਗੱਲ ਚੱਲਣੀ ਹੈ ਤੇ ਇੱਕ ਵਾਰੀ ਸਾਰੀ ਸਫਾਈ ਹੋਣੀ ਹੈ। ਪਾਣੀ ਗੰਦਾ ਬਹੁਤ ਜ਼ਿਆਦਾ ਇੱਥੇ ਜਮ੍ਹਾਂ ਹੋ ਚੁੱਕਿਆ ਹੈ। ਇਹ ਤਾਂ ਹੁਣ ਤਾਂ ਨਹੀਂ, ਅਸੀਂ ਪਹਿਲੇ 2 ਦਿਨ ਇਹ ਤਾਂ ਮਾੜੀ ਮਾੜੀ ਸਮੈਲ ਵੀ ਆਉਂਦੀ ਸੀ, ਲੇਕਿਨ ਹੁਣ ਥੋੜਾ ਜਿਹਾ ਵੇਖ ਰਹੇ ਪਾਣੀ ਚੱਲਣ ਡਿਆ ਪਿਆ, ਸ਼ਾਇਦ ਥੋੜਾ ਜਿਹਾ ਮੈਂ ਖੋਲਿਆ ਤੇ ਹੁਣ ਕਾਫੀ ਦੇਰ ਹੋਈ ਹੈ ਨਹਿਰ ਚੱਲੀ ਕਿਉਂਕਿ ਜਿਹਦਾ ਪਾਣੀ ਹੈ ਨਹਿਰ ਨਹੀਂ ਚੱਲੀ ਹੈ। ਤੇ ਅਸੀਂ ਉਮੀਦ ਕਰਨੇ ਜਲਦੀ ਤੋਂ ਜਲਦੀ ਨਹਿਰ ਚੱਲੇ ਤਾਂ ਕਿ ਇਹਦਾ ਜਿਹੜਾ ਹੁਲੀਆ ਹੈ ਨਾ ਅਸੀਂ ਇਹਦੇ ਖੇਡਦੇ ਹੁੰਦੇ ਸਾਂ ਆ ਕੇ। ਤੇ ਹੁਣ ਕੋਈ ਆਇੰਦਾ ਕੋਈ ਖੇਡਣ ਵਾਲੀ ਜਗ੍ਹਾ ਵੀ ਨਹੀਂ ਹੈ, ਹਰ ਪਾਸੇ ਘਾਹ ਹੋ ਗਿਆ ਤੇ ਨਾਲੇ ਉਂਝ ਵੀ ਜਿਹੜਾ ਨਾ ਇੱਥੇ ਪਾਣੀ ਗੰਦਾ ਪਾਣੀ ਤੇ ਬਦਬੂ ਬੇਤਸ਼ਾ। ਤੇ ਦੂਸਰੇ ਨੰਬਰ ਤੇ ਇਹ ਦੱਸੋ ਕਿ ਨਹਿਰ ਨੇ ਜਿੰਨੇ ਵੀ ਆ ਪਿੰਡ ਨੇ ਆਸੇ ਪਾਸੇ ਦੇ ਆ ਨਹਿਰ ਦੀ ਪਟਰੀ ਦੇ ਨਾਲ ਨਾਲ ਜਿੰਨੇ ਵੀ ਪਿੰਡ ਲੱਗਦੇ ਨੇ ਜਿਹੜੇ ਨੀਵੇਂ ਪਿੰਡ ਨੇ ਉਹਨਾਂ ਨੂੰ ਮੇਰੇ ਹਿਸਾਬ ਦੇ ਨਾਲ ਨਹਿਰ ਨੇ ਫੁੱਲ ਬਚਾ ਕੇ ਤੇ ਆਪਣਾ ਰੋਲ। ਨਹਿਰ ਇਸ ਦਫਾ ਵੇਖਿਆ ਜਾਏ ਤੇ ਸੈਲਾਬ ਤੋਂ ਬਾਅਦ ਬਹੁਤ ਵੱਡੀ ਸਾਡੇ ਵਾਸਤੇ ਨਿਮਤ ਸਾਬਤ ਹੋਈ ਹੈ, ਕਿਉਂਕਿ ਪਾਣੀ ਧੜਾਧੜ ਚੜ ਰਿਹਾ ਸੀ। ਇੰਡੀਆ ਦੀ ਤਰਫੋਂ ਜਿਹਾ ਪਾਣੀ ਛੱਡਿਆ ਗਿਆ ਸੀ ਤੇ ਪੈਲੀਆਂ ਫਸਲਾਂ ਬਰਬਾਦ ਹੋ ਗਈਆਂ ਨੇ ਕਈ ਥਾਂ ਤੇ ਮੌਤ ਦੀਆਂ ਇਤਲਾਤ ਵੀ ਆਈਆਂ ਨੇ ਕਿ ਬੱਚੇ ਡੁੱਬੇ ਨੇ ਤੇ ਔਰਤਾਂ ਵੀ ਜਾਂਦਿਆਂ ਕ੍ਰਾਸ ਕਰਦੇ ਆ। ਲੇਕਿਨ ਸਾਡੇ ਜਿਹੜੀ ਇਹ ਬਹੁਤ ਅੱਛੀ ਸਾਬਤ ਹੋਈ ਹੈ। ਇਹਨੇ ਸਾਨੂੰ ਇੱਥੋਂ ਵੀ ਦਰੇ ਖੁੱਲੇ ਸਨ, ਉੱਥੋਂ ਪਟਰੀ ਵੀ ਖੁੱਲੀ ਤੇ ਤਰ੍ਹਾਂ ਤੋਂ ਅੱਗੋਂ ਬਸੰਤਪੁਰ ਦੇ ਕੋਲੋਂ ਉੱਥੋਂ ਵੀ ਖੁੱਲੀ, ਚੌਧੇਕੋਟ ਦੇ ਕੋਲੋਂ। ਹਾਂ, ਸਾਡੀ ਪਟਰੀ ਜਿਹੜੀ ਹੈ ਨਾ ਉਹ ਤਕਰੀਬਨ 2 ਥਾਂ ਤੋਂ ਪਟਰੀ ਤਰੋੜੀ ਸੀ ਤੇ ਉਹਦੀ ਵਜ੍ਹਾ ਤੋਂ ਜਿਹੜਾ ਉਹ ਤੁਸੀਂ ਕਹਿ ਸਕਦੇ ਹੋ ਕੋਈ ਚੱਲਦੀ ਮਿਹਨਤ ਤਾਂ ਵੀ ਨਹੀਂ ਪਈ, ਸ਼ਾਇਦ ਕੋਈ ਪਟਰੀ ਜੋੜਨ ਵਾਲੀਆਂ ਰਹਿ ਗਈਆਂ, ਕੋਈ ਜੋਰੀਆਂ ਸ਼ਾਇਦ ਅਕਸਰ ਥੋੜੀ ਚੱਲ ਪੈਂਦੀ ਸੀ। ਹਾਂ ਬਿਲਕੁਲ ਨਹੀਂ ਹਈਏ ਤੇ ਨਹੀਂ, ਇੱਕ ਤਕਰੀਬਨ ਕਣਕਾਂ ਵੱਡੀਆਂ ਜਾਣਗੀਆਂ ਨਾ ਜਦੋਂ ਇਹ ਉਦੋਂ ਅਪ੍ਰੈਲ ਦੇ ਐਂਡ ਤੇ ਜਾ ਕੇ ਚੱਲਦੀ ਹੁੰਦੀ ਹੈ ਨਹਿਰ। ਤੇ ਥੱਲੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਕਿ ਤੁਹਾਡੀ ਯਾਦ ਜਿਹੜੀ ਨਹਿਰ ਦੇ ਨਾਲ ਜੁੜੀ ਹੋਏ, ਕਿਉਂਕਿ ਅਸੀਂ ਤੇ ਹਰ ਇਤਵਾਰ ਦੀ ਇਤਵਾਰ ਇੱਥੇ ਗੇਂਦ ਟੱਲਾ ਖੇਡੀਦਾ ਸੀ, ਗੇਂਦ ਡੰਡਾ ਖੇਡੀਦਾ ਸੀ ਤੇ ਹੁਣ ਜਿਹੜਾ ਨਾ ਉਹ ਗੇਂਦ ਡੰਡਾ ਖੇਡ ਸਕਦੇ ਹੋ। ਬਹਰਹਾਲ ਹੋਵੇ ਘਾਹ ਬੇਵਾ ਹੋਵੇ ਤੇ ਜਿਹੜੀ ਗੰਦੀ ਬਦਬੂ ਹੋਵੇ ਨਾ ਉਹ ਬਹੁਤ ਜ਼ਿਆਦਾ ਆਉਂਦੀ ਹੈ। ਤੇ ਥੱਲੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਨਹਿਰ ਦੇ ਬਾਰੇ 'ਚ ਤੇ ਇਸ ਚੈਨਲ ਸਨ ਲਾਈਵ ਟੀਵੀ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ 'ਚ। ਰੱਬ ਰਾਖਾ।